ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਰੂਸੀ ਰਾਸ਼ਟਰਪਤੀ ਪੁਤਿਨ ਦਾ ਮੋਦੀ ਪਿਆਰ ਜਿਹੜਾ ਕਹਿੰਦੇ ਵੀ ਡੁੱਲ ਪੈ ਰਿਹਾ ਆ। ਪੁਤਿਨ ਹੁਣਾਂ ਨੇ ਸੁਜੈਸਟ ਕੀਤਾ ਆ ਵੀ ਇੰਡੀਆ ਨੂੰ ਯੂਐਨ ਦੀ ਸਿਕਿਉਰਿਟੀ ਕੌਂਸਲ ਦੇ ਵਿੱਚ ਜਗ੍ਹਾ ਮਿਲਣੀ ਚਾਹੀਦੀ ਆ। ਇਸ ਦੇ ਨਾਲ ਕੁਝ ਹੋਰ ਮੁਲਕਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਆ। ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਉਹਨਾਂ ਨੇ ਪ੍ਰਾਈਮ ਮਿਨਿਸਟਰ ਮੋਦੀ ਦੀ ਜਿਹੜੀ ਸ਼ਲਾਘਾ ਕੀਤੀ ਆ। ਉਹਨਾਂ ਨੇ ਕਿਹਾ ਵੀ ਗਲੋਬਲ ਇਸ਼ੂਜ਼ ਨੂੰ ਰਿਜ਼ੋਲਵ ਕਰਨ ਦੇ ਲਈ ਇਹਨਾਂ ਨੂੰ ਓਪਰਚੁਨਿਟੀ ਇੱਕ ਮਿਲਣੀ ਚਾਹੀਦੀ ਹੈ। ਇੱਕ ਐਨੂਅਲ ਡਿਸਕਸ਼ਨ ਫੋਰਮ ਚੱਲ ਰਿਹਾ ਸੀਗਾ ਕੱਲ, ਜਿਸ ਦੇ ਵਿੱਚ ਪੁਤਿਨ ਨੇ ਆਪਣੀਆਂ ਇਹ ਜਿਹੜੀਆਂ ਭਾਵਨਾਵਾਂ ਆ ਉਹ ਜ਼ਾਹਰ ਕੀਤੀਆਂ ਆ। ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਨੇ ਪਹਿਲਾਂ ਅਸੈਪਟ ਕੀਤਾ ਸੀ ਇੰਡੀਆ ਨੂੰ ਐਜ਼ ਏ ਟੈਂਪਰੇਰੀ ਮੈਂਬਰ, ਜਿਸ ਦੇ ਨਾਲ ਉਹ 2 ਸਾਲ ਦੇ ਲਈ ਉੱਥੇ ਰਹੇ ਆ ਤੇ ਉਹਨਾਂ ਦੀ ਮੈਂਬਰਸ਼ਿਪ ਪਿਛਲੇ ਸਾਲ ਐਕਸਪਾਇਰ ਇੰਡੀਆ ਦੀ ਹੋ ਚੁੱਕੀ ਸੀਗੀ। ਤੇ ਹੁਣ ਕਹਿੰਦੇ ਵੀ ਇੰਟਰਨੈਸ਼ਨਲ ਕਾਨੂੰਨ ਦੇ ਮੁਤਾਬਕ ਮੌਜੂਦਾ ਨੀਡਸ ਨੂੰ ਦੇਖਦੇ ਹੋਏ ਜਿਸ ਤਰੀਕੇ ਨਾਲ ਗਲੋਬਲ ਸਿਚੁਏਸ਼ਨ ਚੇਂਜ ਹੋ ਰਹੀਆਂ ਆ ਤੇ ਕਹਿੰਦੇ ਵੀ ਜਿੱਥੇ 1.5 ਬਿਲੀਅਨ ਲੋਕ 7% GDP ਗਰੋਥ ਹੋਵੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਹੋਣੀ ਜ਼ਰੂਰੀ ਆ। ਇਹ ਪੁਤਿਨ ਹੋਣਾ ਨੇ ਵੈਲਡਾਈ ਡਿਸਕਸ਼ਨ ਕਲੱਬ ਦੇ ਸਾਲਾਨਾ ਕਾਨਫਰੰਸ ਦੇ ਵਿੱਚ ਸੋਚੀ ਰਸ਼ੀਆ ਦੇ ਵਿੱਚ ਜਿਹੜਾ ਆ ਉਹ ਗੱਲ ਕੀਤੀ ਹੈਗੀ ਆ। ਸੋ ਇੰਡੀਆ ਤੇ ਰਸ਼ੀਆ ਦਾ ਜਿਹੜਾ ਪਾਰਟਨਰਸ਼ਿਪ, ਇੰਟਰਨੈਸ਼ਨਲ ਪਾਰਟਨਰਸ਼ਿਪ ਅੱਜ ਦੀ ਨਹੀਂ, ਖਾਸੀ ਜਿਹੜੀ ਉਹ ਪੁਰਾਣੀ ਆ। ਜਿੱਥੇ ਦੁਨੀਆ ਭਰ ਦੇ ਵਿੱਚ ਰੂਸ ਦੇ ਤੇਲ ਦੇ ਉੱਤੇ ਪਾਬੰਦੀਆਂ ਜਾਂ ਉਹਨੂੰ ਖਰੀਦਣ ਤੋਂ ਜਿਹੜੀਆਂ ਸੈਂਕਸ਼ਨਸ ਲੱਗ ਰਹੀਆਂ ਸੀ, ਇੰਡੀਆ ਫਿਰ ਵੀ ਜਿਹੜਾ ਹੈ ਉਹ ਰਸ਼ੀਅਨ ਆਇਲ ਉੱਥੇ ਖਰੀਦਦਾ ਰਿਹਾ ਆ। ਇੰਡੀਆ ਵਾਲਿਆਂ ਨੇ ਯੂਐਨ ਦੀ ਜਨਰਲ ਅਸੈਂਬਲੀ ਦੇ ਵਿੱਚ ਉਸ ਵੋਟ ਦੇ ਵਿੱਚ ਹਿੱਸਾ ਹੀ ਨਹੀਂ ਸੀ ਲਿਆ ਜਿਸ ਵਿੱਚ ਪੁਤਿਨ ਦੀ ਇਸ ਇਨਵੇਜਨ ਨੂੰ, ਯੂਕਰੇਨ ਦੀ ਇਨਵੇਜਨ ਨੂੰ ਜਿਹੜਾ ਆ ਡਿਨਾਊਂਸ ਕੀਤਾ ਗਿਆ ਸੀ, ਮਾੜਾ ਨਿੰਦਾ ਜਿਹੜੀ ਆ ਉਸ ਦੀ ਕੀਤੀ ਗਈ ਸੀ। ਇੰਡੀਆ ਨੇ ਉਸ ਵੋਟ ਦੇ ਵਿੱਚ ਹਿੱਸਾ ਜਿਹੜਾ ਉਹ ਨਹੀਂ ਲਿਆ। ਪਹਿਲੋਂ ਵੀ ਹਥਿਆਰ ਇੰਡੀਆ ਲੈਂਦਾ ਜਿਹੜਾ ਹੋ ਰਿਹਾ ਆ। ਚਾਈਨਾ, ਫਰਾਂਸ, ਰਸ਼ੀਅਨ ਫੈਡਰੇਸ਼ਨ, ਯੂਕੇ ਤੇ ਯੂਐਸ 5 ਜਿਹੜੇ ਪੱਕੇ ਪਰਮਾਨੈਂਟ ਮੈਂਬਰ ਨੇ ਯੂਐਨ ਦੀ ਜਿਹੜੀ ਸਿਕਿਉਰਿਟੀ ਕੌਂਸਲ ਦੇ, ਜਿਨ੍ਹਾਂ ਦੇ ਕੋਲ ਵੀਟੋ ਦੀ ਪਾਵਰ ਆ। ਕਿਸੇ ਵੀ ਰੈਜ਼ੋਲੂਸ਼ਨ ਦੇ ਉੱਤੇ ਜੇ ਵੀਟੋ ਵਾਲਾ ਕੋਈ ਵੀ ਉਸ ਤੇ ਉਲਟ ਹੁੰਦਾ ਆ ਤੇ ਉਹ ਰੈਜ਼ੋਲੂਸ਼ਨ ਅਡਾਪਟ ਜਿਹੜਾ ਉਹ ਨਹੀਂ ਕੀਤਾ ਜਾਂਦਾ ਆ। ਇਸ ਤੋਂ ਇਲਾਵਾ 10 ਜਿਹੜੇ ਨਾਨ ਪਰਮਾਨੈਂਟ ਮੈਂਬਰਸ ਆ ਉਹਨਾਂ ਨੂੰ 2-2 ਸਾਲ ਦੀ ਟਰਮ ਦਿੱਤੀ ਜਾਂਦੀ ਆ। ਇੰਡੀਆ ਨੂੰ ਪਿਛਲੇ 2 ਸਾਲ 2021 ਤੇ 22 ਦੇ ਵਿੱਚ ਜਿਹੜਾ ਐਜ਼ ਏ ਟੈਂਪਰੇਰੀ ਮੈਂਬਰ ਦੇ ਤੌਰ ਦੇ ਉੱਤੇ ਜਿਹੜਾ ਉਹ ਰੱਖਿਆ ਗਿਆ ਸੀਗਾ। ਇੰਡੀਆ ਨੇ ਬੜੇ ਚਿਰ ਤੋਂ ਜ਼ੋਰ ਲਾਇਆ ਵੀ ਉਹਨਾਂ ਨੂੰ ਪੱਕਿਆਂ ਹੀ ਪਰਮਾਨੈਂਟ ਸੀਟ ਜਿਹੜੀ ਆ ਉਹ ਦਿੱਤੀ ਜਾਵੇ, ਜਿਸ ਦੇ ਉਲਟ ਆਬਵੀਅਸਲੀ ਚਾਈਨਾ ਜਿਹੜਾ ਹਮੇਸ਼ਾ ਹੀ ਜਿਹੜਾ ਆ ਉਹ ਉਲਟ ਜਿਹੜਾ ਹੋ ਰਿਹਾ ਆ। ਪਰ ਹੁਣ ਪੁਤਿਨ ਜਿਹੜਾ ਆ ਉਹ ਇੰਡੀਆ ਨੂੰ ਆਪਣੇ ਨਾਲ, ਆਪਣੇ ਖੇਮੇ ਦੇ ਵਿੱਚ ਪੱਕਿਆਂ ਜਿਹੜਾ ਉਹ ਰੱਖਣਾ ਚਾਹੁੰਦਾ ਆ। ਰੀਜ਼ਨ ਇਸ ਦੇ ਵਿੱਚ ਇਹੀ ਆ। ਆਪਾਂ ਰੀਸੈਂਟਲੀ ਗੱਲਬਾਤ ਵੀ ਕੀਤੀ ਸੀ ਜਰਨਲਿਸਟ ਅਵਤਾਰ ਸਿੰਘ ਹੁਣਾਂ ਦੇ ਨਾਲ, ਜਿਹੜੇ ਯੂਕੇ ਦੇ ਆ, ਜਿਨ੍ਹਾਂ ਨੇ ਦੱਸਿਆ ਵੀ ਕੀ ਆਉਣ ਵਾਲੇ ਭਵਿੱਖ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਆ ਉਹ ਹੋ ਸਕਦਾ ਆ। ਇੰਡੀਆ, ਚਾਈਨਾ ਤੇ ਰਸ਼ੀਆ ਨੂੰ ਜਿਹੜਾ ਉਹ ਲੈ ਕੇ, ਉਹ ਜਿਹਨੇ ਨਹੀਂ ਦੇਖੀ, ਗੱਲਬਾਤ ਸੁਣੀ ਨਹੀਂ ਆ, ਤਾਂ ਜ਼ਰੂਰ ਦੇਖਿਓ, ਸੁਣਿਓ। ਉਹ ਕਾਫੀ ਕੁਛ ਨਵੀਆਂ ਚੀਜ਼ਾਂ ਦਾ ਤਾਂ ਪਤਾ ਲੱਗਦਾ ਆ। ਪਰ ਰੂਸ ਇੰਡੀਆ ਨੂੰ ਹੁਣ ਆਪਣੇ ਬਿਲਕੁਲ ਨਜ਼ਦੀਕ ਰੱਖਣਾ ਚਾਹੁੰਦਾ ਆ। ਉਹ ਇਹ ਨਹੀਂ ਚਾਹੁੰਦਾ ਵੀ ਉਹ ਅਮਰੀਕਨ ਖੇਮੇ ਦੇ ਵਿੱਚ ਕਿਤੇ ਇੰਡੀਆ ਜਿਹੜਾ ਉਹ ਚਲੇ ਜਾਵੇ, ਜਿਹਦੇ ਨਾਲ ਆਲਰੇਡੀ ਜਿਹੜੀ ਰੂਸ ਦੀ ਦੁਰਦਸ਼ਾ ਹੋਈ ਆ ਉਸ ਦੇ ਵਿੱਚ ਹੋਰ ਵੀ ਮਾੜਾ ਸਮਾਂ ਆਵੇ।